हाँ जी, सब तो पहले तो जी सारिਆਂ ਨੂੰ अस्सलाम वालेकुम जी, सत श्री अकाल। किद्दां जी सारे वीर, उम्मीद करदा भी तुसीं सारे वधिया होवोगे। मालक सारिਆਂ ਨੂੰ चढ़दी कला ਦੇ ਵਿੱਚ ਰੱਖੇ जी। मैं ਤੁਹਾਡਾ ਆਪਣਾ ਵੀਰ ਰਾਣਾ ਖਾਲਦ ਮਕਬੂਲ ਜੀ ਤੇ ਕਰਦੇ ਆਂ ਜੀ ਅੱਜ ਦਾ ਵਲੌਗ ਸ਼ੁਰੂ। ਵਲੌਗ ਪੂਰਾ ਦੇਖਿਓ, ਸਵਾਦ ਪੂਰਾ ਹੋਊਗਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਵੀ ਕਰਿਆ ਕਰੋ ਜੀ। ਜੇ ਸਭ ਤੋਂ ਪਹਿਲਾਂ ਗੱਲ ਕਰੀਏ ਨਾ ਮੌਸਮ ਦੀ, ਤਾਂ ਮੌਸਮ ਅੱਗੇ ਤਰ੍ਹਾਂ ਹੀ ਠੰਡਾ ਆ, ਬਲਕਿ ਪਹਿਲੇ ਨਾਲੋਂ ਅੱਜ ਠੰਡ ਜਿਹੜੀ ਆ ਉਹ ਜ਼ਿਆਦਾ ਆ। ਕਹਿੰਦੇ ਕਲਕੱਤਾ ਤੋਂ ਲੈ ਕੇ ਇੱਥੇ ਤੱਕ ਜਿਹੜਾ ਨਾ ਧੁੰਦ ਦਾ ਹੀ ਰਾਜ ਹੈਗਾ ਤੇ ਬਹੁਤ ਠੰਡ ਆ ਜੀ ਅੱਜ। ਮੈਂ ਇਸ ਵੇਲੇ ਖਲੋਤਾ ਆ, ਤੁਸੀਂ ਸਿਆਣ ਹੀ ਲਿਆ ਹੋਣਾ, ਰਾਣਾ ਅਸਲਮ ਖਾਨ ਵਕਾਰ ਸਾਹਿਬ ਦੇ ਡੇਰੇ ਤੇ ਅੱਜ ਜੋ ਕੁਝ ਹੋਇਆ ਜੀ ਤੁਹਾਡੇ ਨਾਲ ਉਹਦੀ ਸਾਂਝ ਕਰਾਂਗੇ। ਰਾਣਾ ਅਸਲਮ ਖਾਨ ਵਕਾਰ ਸਾਹਿਬ ਇੱਥੇ ਬੜੇ ਮਸਰੂਫ ਆ ਜੀ। ਅੱਜ ਮੈਨੂੰ ਘੰਟਾ ਹੋ ਗਿਆ ਇੱਥੇ ਆਇਆ ਨੂੰ ਤੇ ਹਾਲੇ ਤੱਕ ਟਾਈਮ ਜਿਹੜਾ ਨਾ ਬਸ ਇੱਦਾਂ ਹੀ ਦੇ ਰਹੇ ਆ ਤੇ ਪਰਚੀਆਂ ਹੱਥ ਦੇ ਵਿੱਚ ਆ। अस्सलाम वालेकुम जी। ਤੇ ਪਰਚੀਆਂ ਵੀ ਪੁੱਛਦੇ ਆ ਵੀ ਇਹ ਕਾਹਦੀਆਂ ਲਈ ਫਿਰਦੇ ਆ, ਇਹ ਇੰਨੀਆਂ ਮਾਲੋ ਦੌਲਤ ਦੀਆਂ ਕੀ ਨਿਜ਼ਾਮ। ਤੇ ਦੂਸਰਾ ਡੇਰੇ ਦੀ ਅਪਡੇਟ ਦੇ ਬਾਰੇ ਵੀ। ਤੇ ਅੱਜ ਜਿਹੜਾ ਸਭ ਤੋਂ ਪਹਿਲਾਂ ਰਾਣਾ ਸਾਹਿਬ ਮੇਰਾ ਤੁਹਾਨੂੰ ਸਵਾਲ ਆ, ਤੁਸੀਂ ਉਹ ਕੋਟ ਨਹੀਂ ਆਪਣਾ ਪਾਇਆ ਅੱਜ। ਉਹ ਕੋਟ ਮੈਂ ਹੁਣੇ ਨਾ ਲਾ ਕੇ ਰੱਖਿਆ ਵਾ, ਉਹ ਜ਼ਰਾ ਚਾਹ ਮੈਂ ਬਣਾਉਣ ਲੱਗ ਗਿਆ ਸੀ। ਹੈ ਠੰਡ ਤਾਂ ਅੱਗੇ ਨਾਲੋਂ ਜ਼ਿਆਦਾ ਜੀ। ਨਹੀਂ ਮੈਂ ਕਹਿ ਰਿਹਾ ਕਿ ਮੈਂ ਚਾਹ ਬਣਾਉਣ ਲੱਗ ਗਿਆ ਸੀ ਨਾ। ਅੱਛਾ, ਅੱਗ ਅੱਗੇ ਸੀਗੇ। ਹਾਂ, ਅੱਗ ਅੱਗੇ ਸੀ। ਬੜੀ ਤਾਰੀਫਾਂ ਕੀਤੀਆਂ ਜੀ ਸਾਡੇ ਵੀਰਾਂ ਨੇ ਜੀ ਤੁਹਾਡੇ ਕੋਟ ਦੀਆਂ। ਤੇ ਉਹ ਫਿਰ ਮੈਂ ਇਸ ਤਰ੍ਹਾਂ ਫਿਰ ਪਰਚੀਆਂ ਜਿਹੜੀਆਂ ਵਾ ਜਿਸ ਤਰ੍ਹਾਂ ਟਰਾਲੀ ਆਉਂਦੀ ਹੈ ਨਾ, ਫਿਰ ਇੱਕ ਪਰਚੀ ਦੇਈਦੀ ਆ। ਨਹੀਂ ਪਹਿਲਾਂ ਇਹ ਦੱਸੋ ਨਾ ਵੀ ਕਾਹਦੀ ਟਰਾਲੀ ਆਂਦੀ ਆ, ਕੀ ਹੋ ਰਿਹਾ, ਕੋਈ ਥੋੜੇ ਜਿਹੇ ਖੜੇ ਹੋ ਜਾਓ, ਕੋਈ ਗੱਲ ਨਹੀਂ। ਇਹ ਜਿਹੜਾ ਨਾ ਜਿਹੜੇ 10 ਮਿੰਟ ਸਾਡੇ ਨਾਲ ਭਰਤ ਜਿਹੜਾ ਪਾ ਰਹੇ ਆ 30 ਟਰਾਲੀਆਂ ਜਿਹੜੀਆਂ ਨਾ ਸਟਾਣੀਆਂ ਵਾ, ਹੁਣ ਇਹ ਸਾਰੇ ਦਾ ਲੈਵਲ ਨਾ ਇੱਕ ਕਰ ਦੇਣਾ। ਆ ਜਾਓ। ਅੱਛਾ, ਵੀ ਕਿੱਦਾਂ ਤੇ ਮੇਰੇ ਨੇੜੇ ਹੋ ਜਾਓ ਥੋੜਾ ਜਿਹਾ ਜਨਾਬ ਨਾ। ਹਾਂ, ਇਹ 30 ਟਰਾਲੀਆਂ ਮਿੱਟੀ ਦੀਆਂ ਨਾ ਜਿਹੜੀਆਂ ਵਾ, ਹਾਂ ਇਹ ਜਗ੍ਹਾ ਜਿਹੜੀ ਸਾਰੀ, ਅੱਛਾ ਇਹ ਜਗ੍ਹਾ ਸਾਰੀ ਇਹਦਾ ਹੁਣ ਸਾਰੇ ਇੱਕੋ ਲੈਵਲ ਜਿਹੜਾ ਵਾ ਨਾ ਅੱਛਾ ਹੋ ਜਾਏਗਾ। ਤੇ ਆਹ ਟਰਾਲੀਆਂ ਅਸਲ ਅੰਦਰ ਨਾ ਮਿੱਟੀ ਥੋੜੀ ਸੀ, ਕੋਈ 3-4 ਟਰਾਲੀਆਂ ਜਿਹੜੀਆਂ ਨਾ ਹਲੇ ਅੰਦਰ ਮਜ਼ੀਦ ਹੋਰ ਜਾਣਗੀਆਂ। ਅੱਛਾ ਅੱਛਾ, ਹਾਂ ਹਾਂ। ਤੇ ਇੱਥੇ ਫਿਰ ਕੋਈ ਇਨਸ਼ਾਅੱਲਾ ਤਾਲਾ ਜਿਹੜਾ ਵਾ ਨਾ ਫਿਰ ਆਪੇ ਭਾਈ ਦੇਖਣਗੇ ਫਿਰ ਜਿਹੜਾ ਕੋਈ ਮਜ਼ੀਦ ਇੱਥੇ ਡਿਵੈਲਪਮੈਂਟ ਜਿਹੜੀ ਆ ਨਾ। ਤੁਹਾਡੇ ਮੋਬਾਈਲ ਦਾ ਬੜਾ ਸਵਾਲ ਆਂਦਾ ਆ ਵੀ ਕੋਈ ਲੱਭਿਆ ਕਿ ਨਹੀਂ ਲੱਭਿਆ? ਕੋਈ ਨਹੀਂ, ਮੋਬਾਈਲ ਕੋਈ ਨਹੀਂ ਲੱਭਿਆ। ਕੋਈ ਨਹੀਂ ਲੱਭਿਆ ਹਲੇ ਤੱਕ, ਵਿਹਲੇ ਹੀ ਫਿਰਦੇ ਆ ਜੀ। ਚਲੋ ਅੱਲਾ ਖੈਰ ਕਰੂਗਾ ਤੇ ਲੱਭ ਜੂਗਾ ਜਾਂ ਨਾ, ਕੋਈ ਹੋਰ ਕੋਈ ਅੱਲਾ ਵੀ ਦਊਗਾ ਹੀ, ਲੈ ਲੈਣੇ ਕੋਈ ਹੈਗਾ। ਪਹਿਲਾਂ ਵੀ ਮੋਬਾਈਲ ਜਿਹੜੇ ਆ ਨਾ ਉਹ ਆਂਦੇ ਜਾਂਦੇ ਰਹਿੰਦੇ ਆ, ਅੱਲਾ ਤਾਲਾ ਆਪੇ ਸਵਾਬ। ਮੈਂ ਕਿਹਾ ਪਹਿਲਾਂ ਮਿੱਟੀ ਸਟਾ ਲਈਏ ਇਹਨਾਂ ਨੂੰ ਜੀ। ਮੂੰਹ ਨਾਲ ਹੀ ਸੁਨੇਹਾ ਦੇਣਾ ਪੈ ਰਿਹਾ ਵੀ ਇੱਥੇ ਮੈਨੂੰ ਆਉਣਾ ਪੈਂਦਾ, ਆ ਕੇ ਫੇਰ ਇਹਨਾਂ ਨੂੰ ਕੋਈ ਸੁਨੇਹਾ ਦੇਣਾ ਪੈਂਦਾ ਵੀ ਰਾਣਾ ਸਾਹਿਬ ਇਦਾਂ ਗੱਲ ਆ। ਤੇ ਕੋਈ ਨਹੀਂ, 2-4 ਦਿਨ ਕਹਿੰਦੇ ਆ ਵੀ ਪਹਿਲਾਂ ਮਿੱਟੀ ਪਵਾ ਲਈਏ, ਫਿਰ ਬਾਅਦ ਵਿੱਚ ਕੋਈ ਕਰ ਲਾਂਗੇ
ਹੋ ਜਾਏਗਾ ਜੀ ਇੰਤਜ਼ਾਮ, ਅੱਲਾ ਇਹ ਖੈਰ ਹੁਣ ਕਰ 30 ਟਰਾਲੀਆਂ ਵਾ, 1500 ਦੀ ਟਰਾਲੀ ਆ। 1500 ਦੀ? ਹਾਂ 45000 ਰੁਪਏ ਜਾਂ ਤਾਂ ਮੋਬਾਈਲ ਲੈਂਦੇ ਤੇ ਜਾਂ ਮਿੱਟੀ ਸਟਾਉਂਦੇ। ਮੈਂ ਕਿਹਾ ਰਾਣਾ ਸਾਹਿਬ 45000 ਦਾ ਮੋਬਾਈਲ ਐਡਾ ਕੋਈ ਨਹੀਂ ਆਂਦਾ ਹੈਗਾ। ਹੁਣ ਕਰੀਏ ਕੀ, ਇਹ ਵੀ ਤਾਂ ਰੋਲਾ ਬਸ ਗੁਜ਼ਾਰੇ ਵਾਲਾ ਜਿਹੜਾ 40-50 ਦਾ ਮੋਬਾਈਲ ਬਸ ਇਸ ਤਰ੍ਹਾਂ ਦਾ ਵਾ, ਜਿਹੜਾ ਕਿ ਪਹਿਲੋਂ ਅੱਜ ਤੋਂ ਕੁਛ ਅਰਸਾ ਪਹਿਲੇ 25-30 ਦਾ ਸੀ ਨਾ। ਉਹ ਹੈ ਕਿ ਜਿਹਦੇ ਨਾਲ ਆਮ ਸਫੈਦ ਪੋਸ਼ ਬੰਦਾ ਜਿਹੜਾ ਵਾ ਨਾ ਕਰ ਦਿੰਦਾ। ਤੁਸੀਂ ਤਾਂ ਵੀਡੀਓ ਵੀ ਬਣਾਣੀ ਹੁੰਦੀ ਹੈ ਨਾ। ਅੱਛਾ ਰਾਣਾ ਸਾਹਿਬ, ਹਾਂ ਆਹ ਅੰਦਰ ਚਲੀ ਜਾਣੀ ਹੈ ਮਿੱਟੀ ਤੇ ਅੱਜ ਤੁਹਾਨੂੰ ਅੰਦਰ ਵੀ ਦਿਖਾਣੇ ਆ, ਬਲਕਿ ਆ ਬਸ ਸ਼ਿਫਟਿੰਗ ਹੋਣ ਨਾ 1-2 ਦਿਨਾਂ ਚ ਕਮਰੇ ਚ ਹੋ ਜਾਣੀ। ਲਓ ਜੀ, ਵਾਹ ਜੀ ਵਾਹ, ਤਾਂ ਤੁਸੀਂ ਰੰਗ ਭਰੇ ਪਏ ਜੀ ਇੱਥੇ। ਵਾਹ ਜੀ ਵਾਹ, ਦੇਖੋ ਜੀ ਤੁਸੀਂ, ਵਾਹ। ਤੇ ਹੁਣ ਇੱਥੇ ਆਪਣਾ ਚੁੱਲ੍ਹਾ ਬਣਾਵਾਂਗੇ। ਅੱਛਾ। ਇੱਕ ਬਾਹਰ ਜਿਹੜਾ ਵਾ ਉਹ ਤਾਂ ਵੈਸੇ ਇੱਕ ਆਪਣਾ ਜ਼ਾਤੀ ਇਸਤੇਮਾਲ ਵਾਲਾ ਜਿਹੜਾ ਵਾ ਨਾ, ਵਲਾਗਿੰਗ ਲਈ ਚੁੱਲ੍ਹੇ ਬਾਹਰ ਬਣਾਵਾਂਗੇ। ਰਾਣਾ ਸਾਹਿਬ ਇਹਨੂੰ ਮਿੱਟੀ ਨਾਲ ਲਟਾ ਦਿਓ। ਕੱਚੇ ਨੇ ਇਹ ਸਿਰਫ ਇਹ ਅੱਜ ਇਸ ਵਜ੍ਹਾ ਤੋਂ ਲੇਟ ਹੋ ਗਈ, ਮਿੱਟੀ ਨਹੀਂ ਆਈ ਸੀ। ਅੱਛਾ। ਹਾਂ ਇਹ ਬਲਕਿ ਅੱਜ ਫਿਰ ਮਿਸਤਰੀਆਂ ਨੂੰ ਨਾ ਮਤਬਾਦਲ ਕੰਮ ਤੇ ਲਾਤਾ ਵਾ। ਇਹ ਮਿੱਟੀ ਕੱਲ ਆਣੀ ਸੀ ਤੇ ਇਹ ਮਿੱਟੀ ਤੇ ਸੀਮੈਂਟ ਰਲਾ ਕੇ ਨਾ ਇਨਸ਼ਾਅੱਲਾ ਤਾਲਾ ਕੱਲ ਨੂੰ ਨਾ ਇਹਨੂੰ ਅੰਦਰੋਂ ਬਾਹਰੋਂ ਜਿਹੜਾ ਹੋਗਾ ਨਾ ਇਹ ਲਿਟ ਦਿੱਤਾ ਜਾਏਗਾ। ਤੇ ਨੀਚੇ ਸਿਰਫ ਨੀਚੇ ਇਸ ਕਰਕੇ ਮਜਬੂਰੀ ਆ ਕਿ ਇੱਥੇ ਨਾ ਦਿਮਕ ਬਹੁਤ ਜ਼ਿਆਦਾ ਵਾ, ਚੂਹੇ ਵੀ ਬਹੁਤ ਹੈ। ਚੂਹਿਆਂ ਦਾ ਵੀ ਬਹੁਤ ਆ, ਇਸ ਕਰਕੇ ਬਾਕੀ ਉੱਪਰੋਂ ਕੋਈ ਨਹੀਂ। ਉੱਪਰੋਂ ਆਪਾਂ ਇਨਸ਼ਾਅੱਲਾ ਕਿਹਾ ਕਿ ਆ ਉੱਪਰੋਂ ਫੀਲ ਜਿਹੜੀ ਹੈ ਨਾ ਇਹੀ ਆਵੇ ਤਾਂ ਕਿ ਤੇ ਇਹ ਕੱਚਾ ਹੀ ਕਰਾਵਾਂਗੇ। ਆਜੋ ਇੱਕ ਹੋਰ ਚੀਜ਼ ਵੀ ਤੁਹਾਨੂੰ ਦਿਖਾਣੇ ਆ, ਉਹ ਬਹੁਤ ਜ਼ਰੂਰੀ। ਲਓ ਜੀ, ਕਹਿੰਦੇ ਆ ਵੀ ਇੱਕ ਹੋਰ ਚੀਜ਼ ਤੁਹਾਨੂੰ ਦਿਖਾਣੇ ਆ, ਉਹ ਕਹਿੰਦੇ ਬਹੁਤ ਜ਼ਰੂਰੀ ਆ। ਹੁਣ ਉਹ ਜ਼ਰੂਰੀ ਵੀ ਦੇਖ ਲੈਂਦੇ ਆ ਜੀ ਵੀ ਕੀ ਹੈਗੀ ਆ। ਰਾਣਾ ਸਾਹਿਬ ਠੰਡ ਅੱਜ ਵੈਸੇ ਬੜੀ ਹੈ। ਹਾਂ ਠੰਡ ਦਾ ਇੰਤਜ਼ਾਮ ਕਰ ਰਹੇ ਆ। ਅੱਛਾ ਅੱਛਾ। ਬੱਕਰੀਆਂ ਸਭ ਤੋਂ ਜ਼ਿਆਦਾ ਠੰਡ ਫੀਲ ਕਰਦੀਆਂ। ਹਾਂਜੀ ਹਾਂਜੀ। ਹੈ ਇੱਥੇ ਨਾ ਹੁਣ ਬੱਕਰੀਆਂ ਨੂੰ ਇੱਥੇ ਉਹ ਇਕੱਠੀਆਂ ਹੋਈਆਂ ਰਹਿੰਦੀਆਂ ਸੀ। ਆਹ ਬੱਕਰੀਆਂ ਲਈ ਖੁੱਡਾ ਬਣਾਇਆ। ਅੱਛਾ। ਹਾਂ ਲਓ ਜੀ, ਆਹ ਖੁੱਡਾ ਬੱਕਰੀਆਂ, ਉਹ ਬੱਚਾ ਬੱਕਰੀ ਦਾ। ਫਿਰ ਤੁਸੀਂ ਥੋੜੇ ਜਿਹੇ ਹਨੇਰਾ ਛੱਡੋਗੇ? ਹਾਂ ਲਓ ਜੀ। ਲਓ ਜੀ, ਇੱਥੇ ਦੇਖਦਾ ਕੁਛ ਨਹੀਂ ਹੈਗਾ ਜੀ ਫਿਲਹਾਲ, ਹਨੇਰਾ ਆ। ਹਾਂ ਇਹ ਬੱਕਰੀ ਹੁਣ ਜੇ ਮੈਂ ਖੋਲਤਾ ਤੇ ਬਾਹਰ ਭੱਜ ਜੂਗੀ ਜੀ। ਹੈ ਪਰਲੇ ਬੱਕਰੀਆਂ ਵਾਲਾ ਖੁੱਡਾ ਜੀ। ਹਾਂ ਤੇ ਇਹਦੇ ਉੱਪਰ ਨਾ ਇੱਥੇ ਉੱਪਰ ਕਬੂਤਰ ਰੱਖਾਂਗੇ। ਅੱਛਾ, ਇੱਥੇ ਹੁਣ ਕਬੂਤਰ ਇੱਥੇ ਹੋ ਗਏ ਕਿਉਂਕਿ ਇਹ ਨਾ ਇੱਕ ਤਾਂ ਇਹਨੂੰ ਜਾਲੀ ਲੱਗ ਜੇ, ਪਰ ਨਹੀਂ ਬਿੱਲੀ ਦਾ ਬੜਾ ਖਤਰਾ। ਨਹੀਂ ਬਿੱਲੀ ਨਹੀਂ, ਕੁੱਤਾ ਇੱਥੇ ਹੈ। ਆ ਕੁੱਤੇ ਦੀ ਜਗ੍ਹਾ ਵਾ। ਅੱਛਾ, ਆਹ ਕੁੱਤੇ ਦੀ ਜਗ੍ਹਾ ਵੀ ਸੋਹਣੀ ਹੈ ਜੀ। ਹਾਂ ਲਓ ਜੀ, ਵਾਵਾ ਜਿਹੜੀ ਹੈ ਨਾ ਜੀ, ਡਿਵੈਲਪਮੈਂਟ ਜਿਹੜੀ ਹੈ ਅਸਲਮ ਖਾਨ ਵਕਾਰ ਸਾਹਿਬ ਦੇ ਡੇਰੇ ਦੇ ਵਿੱਚ ਜਾਰੀ, ਉਹ ਸਾਰੀ ਆ। ਤੇ ਇੱਥੇ ਮਿੱਟੀ ਸੁਟਾਣੀ ਆ ਹਲੇ, ਆ ਜਿਹੜੀ ਜਗ੍ਹਾ ਆ ਮਿੱਟੀ ਆਹੋ, ਚਲੋ ਉਹ ਤਾਂ ਮਿੱਟੀ ਹੋ ਜਾਏਗੀ ਜੀ, ਬੜਾ ਨਿਜ਼ਾਮ। ਉਹ ਉਧਰ ਵੀ ਪਰਾਂ ਵੀ ਕੋਈ ਕੰਮ ਜੇ ਮਿਸਤਰੀ ਲੱਗੇ ਹੋਏ ਆ, ਉਹ ਬੰਦ ਕਰ ਰਹੇ ਆ ਹੁਣ ਨਾ ਸਟੈਪ ਵਾਈਜ਼। ਉਹ ਇੱਕ ਉਹ ਦਰ ਦਾ ਵੀ ਇੱਕ ਉਹ ਪਰਲਾ ਗੇਟ ਜਿਹੜਾ, ਉਹਦੀ ਵੀ ਜ਼ਰੂਰਤ ਹੁਣ ਖਤਮ ਹੋ ਗਈ ਆ। ਉਹ ਜਿਹੜਾ ਹਾਂ ਇੱਥੇ ਲਾਵਾਂਗੇ ਇਸ ਪਾਸੇ। ਤੇ ਬਾਕੀ ਇਹ ਕੰਮ ਇਹ ਵੀ ਉੱਪਰ ਵਾਲਾ ਉਹ ਪੱਕਾ ਲਾ ਦੇਣਾ। ਇਹ ਕੱਚਾ ਪੋਰਸ਼ਨ ਜਿਹੜਾ ਨਾ ਇਹਦੇ ਉੱਪਰ ਕੁਝ ਵਾਰ ਤੇ ਇੱਥੇ ਰਾਣਾ ਸਾਹਿਬ ਕੋ ਕੰਧ ਪੁੰਦ ਆ ਇੱਥੇ ਦੀਵਾਰ ਬਣਾਵਾਂਗੇ ਕੱਚੀ। ਹਾਂ ਉਹ ਕਦੋਂ ਨੂੰ ਬਣੂਗੀ? ਬਸ ਉਹ ਹੁਣ ਇੱਟਾਂ ਜਿਹੜੀਆਂ ਵਾ ਨਾ, ਆ ਮਿੱਟੀ ਦਾ ਭਰਦਾ ਕਰਕੇ ਰੁਕਿਆ ਹੋਇਆ ਸੀ ਸਾਰਾ ਕੰਮ। ਆ ਮਿੱਟੀ ਆ ਜਾਏਗੀ ਨਾ, ਬਸ ਹੁਣ ਮੰਗਾ ਕੇ ਇੱਟਾਂ ਤੇ ਇਹ ਦੀਵਾਰ ਬਣ ਜਾਏਗੀ, ਸਾਰਾ ਯਾਨੀ ਕਿ ਬੰਦ ਹੋ ਜਾਏਗਾ ਬਸ। ਫਿਰ ਇਨਸ਼ਾਅੱਲਾ ਤਾਲਾ ਆ ਜਗ੍ਹਾ ਵੀ ਕਮਾਦ ਤੋਂ ਬਾਅਦ ਵਿਹਲੀ ਹੁੰਦੀ ਹੈ। ਜ਼ੈਦ ਦੀ ਕਮਾਦ ਲਈ ਆ ਰਿਹਾ ਜੀ, ਸਬਜ਼ੀਆਂ ਸੁਬਜ਼ੀਆਂ ਦਾ। ਜ਼ੈਦ ਅਲੀ ਨੂੰ ਛੁੱਟੀਆਂ ਜੀ। ਹਾਂ ਜ਼ੈਦ ਅਲੀ ਮਾਸ਼ਾਅੱਲਾ ਬਹੁਤ ਕੰਮ ਕਰਦਾ ਵਾ। ਹੈ ਜੋ ਵੀ ਸੌਦਾ ਸਰਫ ਜਿਹੜਾ ਡੇਰੇ ਦਾ ਘਰ ਦਾ ਸਾਰਾ ਜਿਹੜਾ ਵਾ ਨਾ, ਇਸ ਨੇ ਵੀ ਜਾਣਾ ਵਾ, ਫਿਰ ਪੜਦਾ ਵੀ ਆ ਮੇਰੇ ਕੋਲ। ਤੈਯਬ ਤੇ ਦੋਨੇ ਯਾਨੀ ਕਿ ਮਸੇਰ ਜਿਹੜੇ ਆ ਨਾ, ਇਹੀ ਕੰਮ ਕਾਰ ਕਰਦੇ ਆ। ਅੱਛਾ ਰਾਣਾ ਸਾਹਿਬ, ਆਓ ਇੱਧਰ ਕੀ ਬਣ ਰਿਹਾ? ਟਰਾਲੀ ਤੁਹਾਡੀ ਇੱਕ ਹੋਰ ਆ ਗਈ। ਇਹ ਤਾਂ ਟਰਾਲੀ ਤੇ ਟਰਾਲੀ ਚੜੀ ਪਈ ਹੈ। ਆ ਇਹ ਕੀ ਹੈ ਜੀ? ਇਹ ਹੁਣ ਇੱਥੋਂ ਰਾਹ ਬੰਦ ਕਰਤਾ ਜੀ ਰਾਣਾ ਸਾਹਿਬ। ਹਾਂ ਮੇਰੇ ਲਈ ਤਾਂ ਵੱਜਾ। ਹਾਂਜੀ ਇੱਕ ਮਿੰਟ, ਮੈਂ ਜ਼ੈਦ ਚਾਹ ਗਰਮ ਕਰਕੇ ਲਿਆ ਕੇ ਦੇ। ਮੈਂ ਕਹਿੰਦਾ ਵੀ ਆਹ ਜਿਹੜੀ ਇੱਥੋਂ ਬੰਦ ਕਰਤਾ ਦੀਵਾਰ ਜਿਹੜੀ ਹੈ ਨਾ, ਪਹਿਲੇ ਇਰਾਦਾ ਸੀ ਵੀ ਉਹਨੂੰ ਇਸ ਤਰ੍ਹਾਂ ਕੀਤਾ ਜਾਏ, ਉਹ ਲੇਕਿਨ ਫਿਰ ਹੁਣ ਨਕਸ਼ੇ ਤੇ ਵੀ ਆਹ ਜਗ੍ਹਾ ਜਿਹੜੀ ਹੈ ਨਾ, ਉਹਨੂੰ ਫਿਰ ਬਾਅਦ ਵਿੱਚ ਕਰਾਂਗੇ। ਇਹ ਜਗ੍ਹਾ ਇਹਨੂੰ ਬੰਦ ਕਰ ਦਿੱਤਾ ਜਾਏ। ਇਹ ਜਿਹੜਾ ਡੰਗਰਾਂ ਵਾਲਾ ਸੀ ਨਾ ਪਹਿਲੋਂ ਵੱਡਾ ਜਿਹਾ ਹਾਲ, ਇੱਥੇ ਹੁਣ ਭਰਤੀ ਪਾਵਾਂਗੇ। ਇੱਥੇ ਕੋਈ ਨਾ ਕੋਈ ਇੱਥੇ ਵੀ ਕੋਈ ਕਿਆਰੀਆਂ ਕਿਊਰੀਆਂ ਬਣਾਵਾਂਗੇ।
ਆਵਾਜ਼ ਨਹੀਂ ਆਉਂਦੀ। ਹਾਂ ਇਹ ਮੱਟੀ ਸਿੱਟਣ ਵਾਲੇ ਸਾਡੇ ਪਠਾਨ ਵੀਰ ਆ ਸਾਰੇ ਇਹ। ਹਾਂ ਅੱਛਾ ਇਹ ਬੜਾ ਕੰਮ ਆਸਾਨ ਹੋ ਗਿਆ। ਪਹਿਲੇ ਕਿਸੇ ਦੌਰ 'ਚ ਨਾ ਕਈਆਂ ਨਾਲ ਟਰਾਲੀ ਭਰੀ ਜਾਂਦੀ ਸੀ ਤੇ ਕਈਆਂ ਨਾਲ ਲਾਈ ਜਾਂਦੀ ਸੀ, ਦੂਸਰੀ ਟਰਾਲੀਆਂ ਹੁੰਦੀਆਂ ਸੀ। ਇਹ ਹਾਈਡ੍ਰਾਲਿਕ ਟਰਾਲੀ ਜਦੋਂ ਦੀ ਆਈ ਹੈ ਨਾ, ਇਹ ਲਾਣੀ ਵੀ ਆਸਾਨ ਆ ਤੇ ਦੂਸਰਾ ਹੁਣ ਕ੍ਰੇਨ ਨਾਲ ਭਰੀ ਜਾਂਦੀ ਆ। 3 ਟੱਪੇ ਪੈਂਦੇ ਆ, ਟਰਾਲੀ ਭਰ ਜਾਂਦੀ ਹੈ। ਹਾਂ ਵਰਨਾ ਪਹਿਲੇ ਆਮ ਤੌਰ ਤੇ ਨਾ ਸਭ ਤੋਂ ਤਕੜਾ ਮਜ਼ਦੂਰ ਟਰਾਲੀ ਦਾ ਮਜ਼ਦੂਰ ਗਿਣਿਆ ਜਾਂਦਾ ਸੀ। ਉਹ ਕਹਿੰਦਾ ਸੀ ਅਸੀਂ ਨਾ 20 ਟਰਾਲੀਆਂ ਸਿੱਟੀਆਂ ਹਾਂ ਤੇ ਜੀ 6 ਬੰਦੇ ਸੀ ਤੇ 6 ਬੰਦੇ 3 ਬੰਦੇ ਇੱਧਰ ਲੱਗਦੇ ਸੀ, 3 ਬੰਦੇ ਇੱਧਰ ਲੱਗਦੇ ਸੀ। ਕਈਆਂ ਨਾਲ ਨਾ ਟਰਾਲੀ ਭਰਦੇ ਸੀ। ਬੜਾ ਜ਼ੋਰ ਵਾਲਾ ਕੰਮ ਸੀ। ਸਹੀ ਕਿਉਂ ਇਹਨੇ ਆ ਕੰਮ ਹਰ ਤੋਂ ਮਸ਼ੀਨਰੀ ਨੇ ਬਹੁਤ ਸਾਰੇ ਕੰਮ ਆਸਾਨ ਕਰ ਦਿੱਤੇ। ਲਓ ਜੀ, ਇੱਕ ਤਾਂ ਸੂਰਜ ਨੇ ਵੀ ਥੋੜਾ ਜਿਹਾ ਮੂੰਹ ਦਿਖਾਇਆ, ਚਾਨਣਾ ਜਿਹਾ ਹੋਣਾ ਸ਼ੁਰੂ ਹੋਇਆ ਹੈ ਆ। ਤੇ ਰਾਣਾ ਸਾਹਿਬ ਗੱਲ ਹੈਗੀ ਆ ਵੀ ਹੁਣ ਤੁਸੀਂ ਉਹ ਪਿੰਨੀਆਂ ਅਲਸੀ ਦੀਆਂ ਤੇ ਉਹ ਦੂਸਰਾ ਚਾਵਲਾਂ ਵਾਲੇ ਆਟੇ ਦੇ ਲੱਡੂ ਤੇ ਤਿਲਾਂ ਵਾਲੇ ਲੱਡੂ ਤੇ ਉਹ ਕੁਝ ਵੀ ਸਾਹਮਣੇ ਨਹੀਂ ਆ ਰਿਹਾ ਹੈਗਾ। ਨਹੀਂ ਉਹ ਸਿਰਫ ਨਾ ਆ ਜਗ੍ਹਾ ਦਾ ਹੈ ਕਿ ਉਹ ਬਸ ਕੱਲ ਨੂੰ ਕਮਰਾ ਲਿਪਿਆ ਜਾਂਦਾ ਨਾ, ਹਾਂ ਪਰਸੋਂ ਚੌਥ ਤੋਂ ਆਪਾਂ ਉਹ ਆਪਰੇਸ਼ਨਲ ਕਰ ਲੈਂਦੇ ਆ। ਹਾਂ ਤੇ ਇਨਸ਼ਾਅੱਲਾ ਤਾਲਾ ਜਨਾਬ ਤੁਹਾਨੂੰ ਨਾਸ਼ਤੇ ਵੀ 2-3 ਪਰੌਠਿਆਂ ਵਾਲੇ ਜਿਹੜੇ ਆ ਨਾ ਅੱਛਾ ਉਹ ਵੀ ਕਰਾਵਾਂਗੇ। ਹਾਂ। ਬਾਕੀ ਜਿਹੜਾ ਵਾਲਸੀ ਦੀ ਪਿੰਨੀਆਂ, ਚੌਲਾਂ ਦੀ ਪਿੰਨੀਆਂ, ਹਾਂ। ਤਿਲਾਂ ਵਾਲੇ ਲੱਡੂ ਸਾਰੇ ਯਾਨੀ ਕਿ ਜਿਹੜੀਆਂ ਨਾ ਚੀਜ਼ਾਂ, ਹਾਂ ਜਿਹੜੀ ਅਸੀਂ ਗੱਲ ਕਹਿ ਦਈਏ ਨਾ ਹਾਂ ਉਹ ਦੇਰ ਤਾਂ ਹੋ ਸਕਦੀ ਆ, ਅਸੀਂ ਉਸ ਗੱਲ ਤੋਂ ਨਾ ਉਹਦੇ ਦੌੜਦੇ ਨਹੀਂ ਹੈ। ਅੱਛਾ ਹਾਂ ਭੱਜਣ ਵਾਲਿਆਂ ਜੋ ਨਾ ਨਾ ਇਹ ਜ਼ਿਹਨ 'ਚ ਰੱਖੀ। ਹਾਂ ਹਾਂ ਵੀ ਇਹ ਨਹੀਂ ਹੈ ਵੀ ਐਵੇਂ ਕਹਿ ਦਿੱਤਾ ਤੇ ਬਸ ਬਾਅਦ 'ਚ ਫਿਰਨਾ। ਜਿਹੜੀ ਗੱਲ ਕਹਿ ਦਿੱਤੀ ਨਾ ਹੂੰ ਉਹ ਭਾਵੇਂ ਅਗਲੇ ਸਾਲ 'ਚ ਹੋਵੇ, ਗੱਲ ਹੋਏਗੀ ਜ਼ਰੂਰ। ਲਓ ਜੀ ਵਾਹ ਜੀ ਵਾਹ ਠੀਕ। ਹੋਰ ਆ ਸਾਡੇ ਕੋਲ ਪ੍ਰਾਹੁਣੇ ਵੀ ਬੈਠੇ ਆ ਜੀ ਅੱਜ ਕੋਈ। ਖਾਨ ਸਾਹਿਬ ਬੈਠੇ ਆ ਜੀ, ਇਹ ਬੜੇ ਹੀ, ਅੱਛਾ ਕੰਮ ਕਰ ਰਹੇ ਆ। ਜਿਸ ਤਰ੍ਹਾਂ ਟਰਾਲੀ ਆਂਦੀ ਹੈ ਨਾ, ਇਹ ਕਰਾਂ ਨਾਲ ਨਾ ਉਹ ਬਰਾਬਰ ਕਰੀ ਜਾਂਦੇ ਆ। ਅੱਛਾ, ਤੇ ਇਹ ਸਾਡਾ ਯਾਨੀ ਕਿ ਕੰਮ ਇੱਕ ਕਿਸਮ ਦਾ ਇਹਨਾਂ ਨਿਬੇੜ ਜਾਣਗੇ, ਸਾਨੂੰ ਬਾਅਦ ਵਿੱਚ ਮਜ਼ਦੂਰ ਬੁਲਾਉਣ ਦੀ ਲੋੜ ਨਹੀਂ ਰਹਿਣੀ ਹੈ। ਇਹਨਾਂ ਨੇ ਸਾਰੀ ਪੱਧਰ ਕਰ ਦੇਣੀ ਹੈ। ਇਹਨਾਂ ਨੂੰ ਪੁੱਛਦੇ ਭਾਈ ਸਾਹਿਬ, ਖਾਨ ਸਾਹਿਬ ਕੀ ਨਾਮ ਆ ਆਪਣਾ? ਹਸਨ ਖਾਨ। ਹਸਨ ਉੱਚੀ ਖਾਨ। ਬੋਲੇ ਉੱਚੀ। ਅੱਛਾ ਉੱਚੇ ਬੋਲਿਓ ਜ਼ਰਾ ਜਿਹੜਾ। ਅੱਛਾ ਹਸਨ ਖਾਨ, ਕਿਹੜੇ ਇਲਾਕੇ ਤੋਂ ਤੁਸੀਂ ਆਏ ਆ? ਅਸੀਂ ਮੁਲਤਾਨ ਤੋਂ ਆਏ। ਮਲਤਾਨ ਤੋਂ ਆਏ ਆ। ਅੱਛਾ ਇਹ ਤੁਹਾਡਾ ਕਿੰਨੇ ਕਿ ਟਰਾਲੀਆਂ ਦਾ ਸੈਟਅਪ ਆ? ਸਾਡਾ 6 ਟਰਾਲੀਆਂ ਦਾ ਸੈਟ ਹੈ। 6 ਟਰਾਲੀਆਂ। ਕ੍ਰੇਨ ਵੀ ਹੈ? ਕਰੇਨ ਵੀ ਆ। ਅੱਛਾ ਇੱਕ ਟਰਾਲੀ 'ਚ ਕਿੰਨੇ ਕੁ ਟੱਪੇ ਸਿੱਟਦੀ ਹੈ ਕ੍ਰੇਨ? ਇੱਕ 7 ਟੱਪੇ ਸਾਡੇ। 7 ਟੱਪੇ ਸਿੱਟਦੀ ਹੈ। ਤੇ ਇੱਕ ਦਿਨ 'ਚ ਅਗਰ ਜੇ ਚੰਗਾ ਟੱਕ ਹੋਵੇ, ਅੱਗੇ ਆਰਡਰ ਵੀ ਪੂਰਾ ਹੋਵੇ, ਕਿੰਨੀਆਂ ਕੁ ਟਰਾਲੀਆਂ ਸਿੱਟ ਲੈਂਦੇ ਆ? सेट ले लेंगे, सारा दिन काम चलता रहे, करेज चलती रहे तो 150 ट्राली सेट लेंगे। माशाल्लाह 150 ट्राली भी यानी कि ਜਿਹੜਾ ਵਾ ਸਾਰਾ ਦਿਨ ਹੈਗੇ ਕरेज ਸਾਰਾ चलती ਦਿਨ। रहे। ਹਾਂ ਆਰਡਰ ਹੋਵੇ, ਕ੍ਰੇਨ ਦਾ ਵੀ ਹੈ ਜਿਹੜਾ ਸਾਈਡ ਬਾਈ ਸਾਈਡ। ਹਾਂ ਇਹ ਤੁਹਾਡੇ ਕੋਲ ਜਿਹੜਾ ਟਰੈਕਟਰ ਆ, ਹਾਂਜੀ ਇਹ ਕਿਹੜਾ ਵਾ? ਸਾਡੇ ਕੋਲ ਫੀਟ ਹੈ। ਫੀਟ ਹੈ। ਕਿਹੜਾ ਮਾਡਲ ਆ? 7 ਮਾਡਲ ਹੈ ਨਹੀਂ ਇਹ ਯਾਨੀ ਕਿ 240 ਆ ਜਾਂ 60 ਆ ਜਾਂ ਕਿਹੜਾ ਯਾਨੀ ਕਿ ਫੀਟ 7 ਮਾਡਲ ਹੈ ਹੈ 480 ਆ। ਅੰਬੈਸੀ ਹੁੰਦਾ ਸੀ 240 ਤੇ 260 ਫੀਟ। ਉਹ ਵੀ ਹੈਗਾ ਲੇਕਿਨ ਜ਼ਿਆਦਾ 440 ਤੇ 4 ਫੀਟ ਹੈ। ਜੀ ਅੱਛਾ ਇਹ ਕਿੰਨੇ ਕ ਦਾ ਟਰੈਕਟਰ ਆ ਤੁਹਾਡਾ? ਇਹ ਸਾਡਾ ਟਰੈਕਟਰ 16 ਲੱਖ ਦਾ ਟਰੈਕਟਰ ਹੈ। ਅੱਛਾ ਅਗਰ ਪੂਰਾ ਸੈਟ ਦੀ ਗੱਲ ਕਰੋ ਤਾਂ ਸੈਟ 22 ਲੱਖ ਰੁਪਏ। ਅੱਛਾ ਕਰਾ ਪਾ ਕੇ ਤੇ ਖਰਾਬ ਹੈ ਟਰਾਲੀ ਸਮੇਤ। ਅੱਛਾ ਟਰਾਲੀ ਸਮੇਤ ਜਿਹੜਾ ਵਾ। ਤੇ ਤੁਹਾਨੂੰ ਕਿੰਨਾ ਅਰਸਾ ਹੋ ਗਿਆ ਇਹ ਕੰਮ ਕਰਦਿਆਂ ਨੂੰ? ਇਹ ਕੰਮ ਤਾਂ ਪਹਿਲੇ ਦਾ ਅਬੂ ਕਰਦਾ ਸੀ। ਅੱਛਾ ਉਹਨੇ ਤਾਂ ਬਹੁਤ ਸਾਰਾ ਅਰਸਾ ਕੀਤਾ ਹੈ। ਹਾਂ। ਮੈਂ ਪਿਛਲੇ 4 ਸਾਲਾਂ ਤੋਂ ਕਰ 4 ਸਾਲ। ਕੋਈ ਪੜ੍ਹੇ ਵੀ ਆ? ਹਾਂਜੀ ਅੱਛਾ ਮੈਂ ਮਾਸ਼ਾਅੱਲਾ ਪੜ੍ਹੇ ਲਿਖੇ ਹੈ ਜੀ ਖਾਨ ਸਾਹਿਬ। ਤੇ ਬਾਕੀ ਸੋਸ਼ਲ ਮੀਡੀਆ ਤੇ ਦੱਸੋ ਕਿਹੜੇ ਕਿਹੜੇ ਬੰਦਿਆਂ ਨੂੰ ਤੁਸੀਂ ਦੇਖਦੇ ਆ ਵਲੌਗ ਵਗੈਰਾ ਜਿਹੜੇ ਆ? ਸੋਸ਼ਲ ਮੀਡੀਆ ਤੇ ਅੰਜਮ ਸੁਰਾਏ ਨੂੰ ਤਾਂ ਦੇਖਦੇ ਹੋਣੇ। ਅੰਜਮ ਸੁਰਾਏ ਨੇ ਬਿਲਕੁਲ ਉਹਦਾ ਕੰਮ ਵੀ ਕੀਤਾ ਹੈ। ਅੱਛਾ ਉਹਦਾ ਕੰਮ ਵੀ ਕੀਤਾ। ਜੀ। ਠੀਕ ਹੈ। ਉਹਦੇ ਸਾਡੇ ਨਾਲ ਤੁਹਾਡਾ ਟਾਕਰਾ ਹੁਣ ਵਲੌਗ 'ਚ ਨਹੀਂ ਕਦੇ ਹੋਇਆ, ਅੱਜ ਦੂ ਬਦੂ ਡਾਇਰੈਕਟ ਹੀ ਹੋ ਗਿਆ। ਹਾਂਜੀ ਹਾਂਜੀ ਤੁਹਾਡੇ ਕੋਲ ਪਹਿਲੀ ਵਾਰੀ ਹਾਂ ਪੰਜਾਬੀ ਬੈਸਟ ਫਾਰ ਐਵਰ ਸਾਡਾ ਚੈਨਲ ਆ, ਅੱਗੇ ਤੋਂ ਉਹ ਵੀ ਦੇਖਿਓ। ਉਹ ਵੀ ਦੇਖਿਆ ਜ਼ਰੂਰ ਦੇਖਾਂਗੇ। ਟਰਾਲੀ ਆ ਗਈ ਜੀ ਤੁਹਾਡੀ ਫੇਰ। ਆ ਗਈ ਜੀ ਅਗਲੀ। ਹਾਂ ਠੀਕ ਆ ਜੀ।
ਕਦੇ ਕਦੇ ਟਰਾਲੀਆਂ ਜਿਹੜੀਆਂ ਪਿੱਲਰ ਵੀ ਸਿੱਟ ਦਿੰਦੀਆਂ ਜੀ। ਹਾਂਜੀ ਇਹ ਨਾਲ ਹੀ ਸਾਰਾ ਕੁਝ ਜੀ ਚੱਲਦਾ ਵਾ, ਜਿਹੜਾ ਭੰਨ ਤੋੜ ਇਸੇ ਚੀਜ਼ ਦਾ ਨਾਮ ਆ। ਹਾਂਜੀ ਫਿਰ ਉਹ ਕਹਿੰਦੇ ਉਹ ਨੁਕਸਾਨ ਹੋ ਗਿਆ। ਲਓ ਜੀ ਠੀਕ ਆ। ਹਾਂ ਇਹ ਸੀਗੀ ਜੀ ਰਾਣਾ ਅਸਲਮ ਖਾਨ ਵਕਾਰ ਸਾਹਿਬ ਦੇ ਡੇਰੇ ਦੀ ਅਪਡੇਟ। ਹਾਂ ਤੇ ਹੁਣ ਅਗਾ ਆਪਾਂ ਜਿੱਧਰ ਨੂੰ ਆਪਣਾ ਸਫ਼ਰ ਹੋਇਆ ਹਾਂ। ਉਹ ਤੁਹਾਡੇ ਨਾਲ ਜਨਾਬ ਉਹਦੀ ਸਾਂਝ ਕਰਾਂਗੇ। ਠੀਕ ਆ ਜੀ, ਆਓ ਫਿਰ ਚੱਲ। ਕੱਲ ਨੂੰ ਜੀ ਤੁਹਾਡੇ ਨਾਲ ਬਕਾਇਦਾ ਇਨਸ਼ਾਅੱਲਾ ਤਾਲਾ ਬੈਠਾਂਗੇ। ਅੱਜ ਤੱਕ ਟਰਾਲੀਆਂ ਵਾਲਿਆਂ ਦੇ ਨਾਲ ਜਿਹੜਾ ਠੀਕ ਹੋ ਗਿਆ ਜੀ, ਠੀਕ ਹੋ ਗਿਆ। ਲਓ ਜੀ ਰਾਣਾ ਅਸਲਮ ਖਾਨ ਵਕਾਰ ਕੋਲੋਂ ਆ ਗਿਆ ਮੈਂ ਇੱਥੇ ਡੇਰੇ ਤੇ। ਡੇਰੇ ਹੁਣ ਧੁੱਪ ਜਿਹੜੀ ਆ ਨਾ ਅਲਹਮਦੁਲਿਲਾ ਬਹੁਤ ਸਵਾਦੀ ਧੁੱਪ ਜਿਹੜੀ ਆ ਉਹ ਨਿਕਲੀ ਹੋਈ ਆ। ਕੱਲ ਆਹ ਬਸ਼ੀਰ ਨੇ ਕੀਤੀ ਸੀ ਕਿ ਆ ਗੋਡੀ ਨਾ ਉਹ ਇੱਕ ਪੰਜੀ ਜੀ ਹੁੰਦੀ ਆ ਉਹਦੇ ਨਾਲ, ਤੇ ਉਹ ਕੋਈ ਆ ਥੋੜੀ ਜੀ ਰਹਿ ਗਈ ਸੀ। ਇਹ ਮੈਂ ਆ ਕੇ ਆਹ ਇਹ ਆਪਣਾ ਲਸਣ ਆ ਜਿਹੜਾ ਆਪਾਂ ਲਾਇਆ ਸੀਗਾ, ਤੇ ਹੁਣ ਆ ਦੇਖ ਲਓ ਤੁਸੀਂ ਮਾਸ਼ਾਅੱਲਾ ਬੜਾ ਸੋਹਣਾ ਹੋ ਗਿਆ। ਇਹਦੇ 'ਚ ਆ ਮਾੜਾ ਮੋਟਾ ਕਿਧਰੇ ਕਿਧਰੇ ਗੰਦ ਜਿਹਾ ਹੈ ਸੀ, ਉਹ ਜਿਹੜਾ ਨਾ ਉਹ ਵੀ ਆ ਸਫਾਈ ਹੋ ਗਈ। ਹੁਣ ਇਹਨੂੰ ਪਾਵਾਂਗੇ ਆਪਾਂ ਰਾਖ। ਕਹਿੰਦੇ ਆ ਵੀ ਇਹਨੂੰ ਰਾਖ ਦੀ ਬੜੀ ਜਿਹੜੀ ਉਹ ਹੁੰਦੀ ਆ ਵੀ ਇਹਨੂੰ ਰਾਖ ਲੱਗੇ ਨਾ ਇਹ ਉਨਾ ਹੀ ਇਹਦੀ ਗੰਢੀ ਜਿਹੜੀ ਆ ਉਹ ਮੋਟੀ ਹੁੰਦੀ ਆ। ਤੇ ਬਾਕੀ ਜ਼ੁਹੇਬ ਨੂੰ ਕਿਹਾ ਸੀਗਾ ਮੈਂ ਲੇਬਰ ਦਾ ਪਤਾ ਕਰਨ ਵਾਸਤੇ। ਮਿਰਚਾਂ ਦਾ ਜਿਹੜਾ ਨਾ ਮਿਰਚਾਂ ਦੇ ਵਿੱਚ ਜਿਹਨੂੰ ਅਸੀਂ ਲੇ ਕਹਿੰਦੇ ਆ ਕੰਡਿਆਰੀ, ਉਹ ਜਿਹੜੀ ਆ ਨਾ ਉਹ ਵਾਵਾ ਹੋ ਗਈ ਹੋਈ ਆ ਕਿਉਂਕਿ ਛਾਪਰ ਬੰਦ ਆ। ਤੇ ਲੇਬਰ ਉਹ ਮੱਕੀ ਛਿੱਲ ਰਹੀ ਆ, ਜੇ ਆ ਗਿਆ ਤਾਂ ਚਲੋ ਉਹਦੇ ਨਾਲ ਵੀ ਤੁਹਾਡੀ ਗੱਲਬਾਤ ਕਰਾਵਾਂਗੇ। ਬਾਕੀ ਜਿਹੜਾ ਆ ਫਿਰ ਅੱਗੇ ਚੱਲਦੇ ਆ, ਦੇਖਦੇ ਆ। ਅੱਛਾ ਨਾ, ਜਿਹੜਾ ਬੰਦਾ ਵੀ ਕਿਸਾਨੀ ਦੇ ਨਾਲ ਜੁੜਿਆ ਹੋਇਆ ਹੋਵੇ ਨਾ, ਜ਼ਿਮੀਂਦਾਰ ਹੋਵੇ, ਉਹਦੇ ਮਨ ਦੇ ਵਿੱਚ ਇਹ ਗੱਲ ਜ਼ਰੂਰ ਹੁੰਦੀ ਆ ਵੀ ਜਿਹੜੀ ਮੇਰੀ ਕਣਕ ਆ ਨਾ, ਕਣਕ ਦੀ ਮੈਂ ਤਾਂ ਗੱਲ ਕਰਦਾ ਵੀ ਆਹ ਵੇਲਾ ਜਿਹੜਾ ਨਾ ਇਹ ਜਿਹੜਾ ਸਾਡਾ ਇਲਾਕਾ ਆ ਇਹ ਸਾਡਾ ਕੀ ਸਾਰੇ ਇਲਾਕਿਆਂ ਦੇ ਵਿੱਚ ਇਸ ਵੇਲੇ ਸਭ ਤੋਂ ਵੱਡੀ ਜਿਹੜੀ ਫਸਲ ਆ ਨਾ ਉਹ ਕਣਕ ਹੀ ਹੁੰਦੀ ਆ। ਤੇ ਜਿਹੜਾ ਸਾਡਾ ਜ਼ਿਮੀਂਦਾਰ ਆ, ਜਿੱਦਾਂ ਮੈਂ ਕਿਹਾ ਵੀ ਉਹਦੇ ਮਨ ਦੇ ਵਿੱਚ ਇਹ ਖੁਆਇਸ਼ ਜ਼ਰੂਰ ਹੁੰਦੀ ਆ ਵੀ ਮੇਰੀ ਕਣਕ ਜਿਹੜੀ ਆ ਨਾ ਉਹ ਕਾਲੇ ਨਾਗ ਵਾਂਗੂ, ਸ਼ੀਸ਼ ਨਾਗ ਵਾਂਗੂ ਚਮਕਦੀ ਹੋਵੇ, ਕਾਲੀ ਸਿਆਹ ਕੱਟ ਹੋਵੇ। ਤੇ ਇਸ ਆ ਜਿਹੜਾ ਵੇਲਾ ਜਾ ਰਿਹਾ, ਇਸ ਵੇਲੇ ਹਰ ਜ਼ਿਮੀਂਦਾਰ ਦੀ ਜਿਹੜੀ ਕਣਕ ਆ ਉਹ ਕਿਸੇ ਦੀ 60 ਦਿਨਾਂ ਦੀ ਹੋਗੀ, ਕਿਸੇ ਦੀ ਜਨਾਬ ਜੀ 35 ਦਿਨਾਂ ਦੀ ਆ, ਕਿਸੇ ਦੀ 40 ਦਿਨਾਂ ਦੀ ਆ, ਯਾਨੀ ਕਿ ਇਹਦੇ ਅੰਦਰ ਅੰਦਰ ਹੀ ਆ। ਤੇ ਇਹ ਵੇਲਾ ਕਣਕ ਨੂੰ ਸਾਂਭਣ ਦਾ ਨਾ ਬਹੁਤ ਚੰਗਾ ਵੇਲਾ ਹੁੰਦਾ। ਕਣਕ ਜ਼ਿਮੀਂਦਾਰ ਨੂੰ ਸਾਂਭਣੀ ਚਾਹੀਦੀ ਆ 2 ਪਾਣੀਆਂ ਤੱਕ। ਵੀ ਇੱਕ ਤਾਂ ਪਾਣੀ ਹੋ ਗਿਆ ਜਿਹੜਾ ਅਸੀਂ ਕਣਕ ਜਦੋਂ ਮੰਗੇ ਜਦੋਂ ਲਾ ਦਿੰਨੇ ਆ, ਯਾਨੀ ਕਿ ਕੋਈ 21 ਦਿਨਾਂ ਤੇ ਲਾਂਦਾ, ਕੋਈ 28 ਤੇ, ਕੋਈ 35 ਤੇ, ਕੋਈ 40 ਤੇ ਵੀ ਲਾ ਦਿੰਦਾ। ਮਤਲਬ ਇਹ ਆ ਵੀ 60 65 70 ਦਿਨ ਦੇ ਵਿੱਚ ਨਾ ਅਸੀਂ 2 ਪਾਣੀ ਕਣਕ ਦੇ ਪੂਰੇ ਕਰਦੇ ਆ। ਜਿੰਨੇ ਵੀ ਜ਼ਿਮੀਂਦਾਰ ਆ ਕੋਈ 5-4 ਦਿਨ ਉੱਤੇ ਥੱਲੇ ਹੋ ਜਾਂਦੇ। ਤੇ ਇਹ ਵੇਲਾ ਕਣਕ ਦੀ ਖੁਰਾਕ ਦਾ ਬੜਾ ਹੁੰਦਾ। ਇਹ ਵੀ ਅਸੀਂ ਕੋਈ ਵੀ ਪੌਦਾ ਸਾਡਾ ਹੋਵੇ ਨਾ ਉਹ ਪੌਦਾ ਜਾਨਦਾਰ ਆ, ਅਸੀਂ ਉਹਨੂੰ ਜਾਨਦਾਰ ਹੀ ਗਿਣਦੇ ਆ ਨਾ। ਤੇ ਜਾਰੀ ਗੱਲ ਆ ਵੀ ਜਦੋਂ ਇਹ ਜਾਨਦਾਰ ਆ ਤਾਂ ਫਿਰ ਇਹ ਦਿਮਾਗ ਵੀ ਰੱਖਦਾ ਹੋਣਾ ਕਿਧਰੇ ਨਾ ਕਿਧਰੇ, ਇਹ ਆਰਡਰ ਵੀ ਲਾਂਦਾ ਹੋਣਾ। ਤੇ ਜੇ ਖੁਰਾਕ ਚੰਗੀ ਹੋਵੇ, ਪੌਦਾ ਸਿਹਤਮੰਦ ਹੋਵੇ ਨਾ, ਤੇ ਫਿਰ ਉਹ ਆਰਡਰ ਵੀ ਸੋਹਣਾ ਦਿੰਦਾ ਵੀ ਮੇਰੀ ਇੰਨੀ ਬਾਲੀਆਂ ਹੋਣੀ ਚਾਹੀਦੀਆਂ ਤੇ ਮੇਰੇ ਇੰਨੇ ਦਾਣੇ ਹੋਣੇ ਚਾਹੀਦੇ ਆ। ਆਖਰ ਆਰਡਰ ਤੇ ਹੀ ਸਾਰਾ ਕੰਮ ਹੁੰਦਾ। ਤੇ ਦਿਮਾਗ ਚੰਗਾ ਤੇ ਵਧੀਆ ਹੋਣ ਵਾਸਤੇ ਖੁਰਾਕ ਜਿਹੜੀ ਹੈ ਨਾ ਉਹ ਵੀ ਵਧੀਆ ਹੋਣਾ ਬਹੁਤ ਜ਼ਰੂਰੀ ਹੈ। ਸਾਡੀ ਜਿਹੜੀ ਕਣਕ ਆ ਜਦੋਂ ਇਸ ਵੇਲੇ 'ਚ ਹੋਵੇ ਨਾ ਦੂਜੇ ਪਾਣੀ ਤੱਕ, ਹੁਣ ਪਹਿਲੇ ਪਾਣੀ ਦੇ ਉੱਤੇ ਜਾਂ ਥੱਲੇ ਸਾਰੇ ਬੰਦੇ ਤੁਹਾਨੂੰ ਪਤਾ ਹੀ ਆ ਵੀ DAP ਪਾਉਂਦੇ ਆ ਤੇ ਯੂਰੀਆ ਵੀ ਇਸਤੇਮਾਲ ਕਰਦੇ ਆ। ਤੇ ਕੱਲੀ DAP ਤੇ ਯੂਰੀਆ ਨਾ ਸਾਡੀ ਜ਼ਮੀਨ ਦਾ ਉਹ ਪੂਰਾ ਨਹੀਂ ਕਰਦੀ ਹੈਗੀ, ਵੀ ਇਹਦੀ ਖੁਰਾਕ ਨੂੰ ਪੂਰਾ ਨਹੀਂ ਕਰਦੀ। ਅਸੀਂ ਆ ਛੋਟੀ ਚੀਜ਼ਾਂ ਨੂੰ ਮੱਦੇਨਜ਼ਰ ਨਹੀਂ ਰੱਖਦੇ, ਜਿੱਦਾਂ ਕਿ ਮੈਗਨੀਸ਼ੀਅਮ ਹੋ ਗਿਆ, ਬੋਰਾਨ ਹੋ ਗਿਆ, ਸਲਫਰ ਹੋ ਗਿਆ, ਜਾਂ ਫਿਰ ਜ਼ਿੰਕ ਵਗੈਰਾ। ਇਹ ਚੀਜ਼ਾਂ ਸਾਡਾ ਜ਼ਿਮੀਂਦਾਰ ਸਾਡੇ ਇੱਧਰ ਤਾਂ ਇਹੀ ਗੱਲ ਆ ਵੀ ਘੱਟ ਹੀ ਇਸਤੇਮਾਲ ਕਰਦੇ ਆ। ਪੋਟਾਸ਼ ਵੀ ਕੋਈ ਬੰਦਾ ਜਿਹੜਾ ਨਾ ਸਹਿੰਦਾ ਬੰਦਾ ਇਸਤੇਮਾਲ ਕਰਦਾ। ਮਹਿੰਗੀ ਬੜੀ ਹੈ, ਕੀ ਕਰੀਏ। ਪਰ ਉਹਨਾਂ ਦਾ ਹੱਲ ਹੈਗਾ ਆ, ਹੁਣ ਲੀਟਰਾਂ ਦੇ ਵਿੱਚ ਲਿਕੁਇਡ ਫਾਰਮ ਦੇ ਵਿੱਚ ਇਹ ਚੀਜ਼ਾਂ ਸਾਰੀਆਂ ਮੌਜੂਦ ਹੋ ਗਈਆਂ ਤੇ ਸਸਤੀਆਂ ਵੀ ਹੈਗੀਆਂ। ਜਿੱਦਾਂ ਕਿ ਮੈਂ ਤੁਹਾਨੂੰ ਪਤਾ ਵੀ ਇਸ ਵਾਰੀ DAP ਨਹੀਂ ਪਾਈ ਹੈਗੀ, ਮੈਂ BOP ਵਰਤੀ ਹੈ। BOP ਹਾਲਾਂਕਿ ਆਪਣੇ ਆਪ ਦੇ ਵਿੱਚ ਕੋਈ ਖਾਦ ਨਹੀਂ ਹੈਗੀ, ਲੇਕਿਨ ਉਹ ਕੀ ਹੈ ਕਿ ਜ਼ਮੀਨ ਦੇ ਵਿੱਚ ਜਿਹੜਾ ਸਾਡਾ ਨਾਮਿਆਤੀ ਮਾਦਾ
ਤੇ ਜਿਹੜੇ ਬੈਕਟੀਰੀਆ ਹੈਗੇ ਆ ਜ਼ਿੰਦਾ ਬੈਕਟੀਰੀਆ ਉਹ ਇਹਨਾਂ ਦੇ ਵਿੱਚ ਇਜ਼ਾਫਾ ਕਰਦੀ ਆ ਤੇ ਜਿਹੜੀ ਸਾਡੇ ਇਹਦੇ ਵਿੱਚ ਜ਼ਮੀਨ ਦੇ ਵਿੱਚ ਪਹਿਲਾਂ ਤੋਂ ਖੁਰਾਕ ਪਈ ਆ ਨਾ ਉਹਨੂੰ ਚੱਕ ਕੇ ਪੌਦਿਆਂ ਦੇ ਕਹਿੰਦੇ ਮੁੱਢਾਂ ਤੱਕ ਲੈ ਕੇ ਜਾਂਦੀ ਆ ਉਹ ਵੀ ਐਡੀ ਚੰਗੀ ਖਾਦ ਆ। ਚਲੋ ਉਹਦਾ ਤਜਰਬਾ ਕਣਕ ਜਿਹੜੀ ਆ ਮੇਰੇ ਵਾਲੀ ਆ ਤੁਸੀਂ ਦੇਖਦੇ ਹੀ ਆ ਵੀ ਰੰਗ ਤਾਂ ਇਹਦਾ ਉਹੀ ਗੱਲ ਆ ਜਿਹੜੀ ਮੈਂ ਪਹਿਲਾਂ ਦੱਸੀ ਆ ਵੀ ਸ਼ੀਸ਼ਨਾਗ ਵਾਂਗੂ ਕਾਲਾ ਹੁੰਦਾ ਜਾ ਰਿਹਾ। ਤੇ ਜੇ ਤੁਸੀਂ ਵੀ ਚਾਹੁੰਦੇ ਆ ਨਾ ਵੀ ਤੁਹਾਡੀ ਕਣਕ ਵੀ ਸ਼ੀਸ਼ਨਾਗ ਵਾਂਗੂ ਕਾਲੀ ਨਜ਼ਰ ਆਵੇ ਤੇ ਜਿਹੜਾ ਨਾ ਮੈਗਨੀਸ਼ੀਅਮ ਦਾ ਇਸਤੇਮਾਲ ਜ਼ਰੂਰ ਕਰੋ। ਮੈਗਨੀਸ਼ੀਅਮ ਪੌਦੇ ਵਾਸਤੇ ਜਿਹੜਾ ਕਲੋਰੋਫਿਲ ਉਹਦਾ ਬਣਾਉਣ ਦਾ ਅਮਲ ਆ ਉਹਦੇ ਵਾਸਤੇ ਬਹੁਤ ਜ਼ਰੂਰੀ ਆ, ਇਹ ਜ਼ਰੂਰ ਇਸਤੇਮਾਲ ਕਰਨੀ ਚਾਹੀਦੀ ਆ। ਦੂਜਾ ਪੋਟਾਸ਼ ਦਾ ਲਾਜ਼ਮੀ ਇਸਤੇਮਾਲ ਕਰਨਾ ਚਾਹੀਦਾ, ਬੋਰਾਨ ਦਾ ਵੀ। ਇਹ ਚੀਜ਼ਾਂ ਥੋੜੀ ਘਾਟ ਚ ਪਾਓ ਪਰ ਪਾਓ ਜ਼ਰੂਰ। ਇਹ ਫਸਲ ਦੀ ਜਾਨ ਆ। ਜਿਹੜੇ ਬੰਦੇ 70 ਮਣ 75 80 ਮਣ ਤੱਕ ਕਣਕ ਲੈਂਦੇ ਆ ਨਾ, ਸਾਡਾ ਜ਼ਿਮੀਦਾਰ 50 55 ਮਣ 60 ਮਣ ਜਿਹਦੀ ਹੋ ਜਵੇ ਬੜਾ ਰਾਜੀ ਹੁੰਦਾ ਤੇ ਕਰਨਾ ਵੀ ਸ਼ੁਕਰ ਚਾਹੀਦਾ ਮਾਲਕ ਦਾ ਵੀ ਬੜੀ ਆ। ਪਰ ਜਿਹੜੀਆਂ ਆ ਚੀਜ਼ਾਂ ਬਹੁਤ ਜ਼ਰੂਰੀ ਆ ਕਣਕ ਨੂੰ, ਤੇ ਪਹਿਲਾਂ ਮੈਂ ਇਹ ਘੱਟ ਇਸਤੇਮਾਲ ਕਰਦਾ ਹੁੰਦਾ ਸੀ ਲੇਕਿਨ ਹੌਲੀ ਹੌਲੀ। ਦੂਜਾ ਮੈਂ ਤੁਹਾਨੂੰ ਇੱਕ ਹੋਰ ਗੱਲ ਕਰਾਂ, ਇਹ ਗੱਲ ਬੜੀ ਜ਼ਰੂਰੀ ਆ ਵੀ ਜਿਹੜਾ ਯੂਰੀਆ ਜਿੱਥੇ ਤੁਸੀਂ 2-2 ਬੋਰੀਆਂ ਪਾਉਂਦੇ ਆ ਨਾ, ਇੱਕ ਪਾ ਲਓ ਅੱਧੀ ਪਾ ਲਓ ਪਰ ਉੱਤੇ 72 ਦੇ ਵਿੱਚ ਛੱਟਾ ਕਰੋ। ਮੈਗਨੀਸ਼ੀਅਮ ਦਾ ਵੀ ਉੱਤੇ 72 ਦੇ ਵਿੱਚ ਛੱਟਾ ਕਰੋ, ਯੂਰੀਆ ਦੇ ਵਿੱਚ ਮਿਲਾ ਕੇ ਛੱਟਾ ਕਰੋ। ਤੇ ਜੇ ਸਪਰੇਅ ਲੱਭਦੀ ਆ ਫੋਲੀਅਰ ਤਾਂ ਸਪਰੇਅ ਕਰੋ। ਮੇਰਾ ਇਹ ਗੱਲ ਕਰਨ ਦਾ ਮਕਸਦ ਆਪਣੇ ਕਿਸਾਨ ਵੀਰਾਂ ਨੂੰ ਇਹ ਕਹਿੰਦੇ ਆ ਗੱਲ ਮੌਕੇ ਦੀ ਹੁੰਦੀ ਆ ਤੇ ਕਵੇਲੇ ਦੀਆਂ ਕਹਿੰਦੇ ਫਿਰ ਉਹ ਟੱਕਰਾਂ ਹੀ ਹੁੰਦੀਆਂ ਵੀ ਇਸ ਵੇਲੇ ਮੌਕਾ ਆਪਣੀ ਫਸਲ ਨੂੰ ਸਾਂਭਣ ਦਾ। ਜਿਹੜਾ ਕਿਸਾਨ ਵੀਰ ਵੀ ਮੇਰੀ ਇਹ ਗੱਲ ਸੁਣਦਾ ਨਾ ਉਹ ਇਹਦੇ ਉੱਤੇ ਅਮਲ ਜ਼ਰੂਰ ਕਰਕੇ ਦੇਖੇ। 72 ਦੇ ਵਿੱਚ ਕਣਕ ਨੂੰ ਛੱਟਾ ਦੇਵੇ। ਜੜੀ ਬੂਟੀਆਂ ਟਾਈਮ ਦੇ ਉੱਤੇ ਗੁੱਲੀ ਡੰਡਾ ਵਗੈਰਾ ਜਿਹੜੀ ਹੈ ਸਾਡੇ ਲੇਹ ਹੋ ਜਾਂਦੀ ਹੈ ਕੰਡਿਆਰੀ ਵਗੈਰਾ, ਇਹਨੂੰ ਵਕਤ ਦੇ ਉੱਤੇ ਇਹਨੂੰ ਵੀ ਵੇਲੇ ਨਾਲ ਹੀ ਜਿਹੜਾ ਆ ਉਹ ਤਲਫ ਕਰਨਾ ਚਾਹੀਦਾ ਆ। ਇਹ ਕਣਕ ਨੂੰ ਵੀ ਸਟ੍ਰੈਸ ਦਿੰਦੀ ਆ, ਇਹਦਾ ਕੋਈ ਸ਼ੱਕ ਨਹੀਂ ਹੈ ਵੀ ਕਣਕ ਤੇ ਵੀ ਇਹਦਾ ਅਸਰ ਪੈਂਦਾ ਆ। ਲੇਕਿਨ ਜਦੋਂ ਤੁਸੀਂ ਮੈਗਨੀਸ਼ੀਅਮ ਦਾ ਇਸਤੇਮਾਲ ਕਰੋਗੇ ਜਾਂ ਇੱਕ ਹੋਰ ਸੱਚ ਤੁਹਾਨੂੰ ਮੈਂ ਇੱਕ ਤਰੀਕਾ ਦੱਸਾਂ ਵੀ 1 ਕਿਲੋ ਜਾਂ 2 ਕਿਲੋ ਯੂਰੀਆ ਲੈ ਲਓ, ਉਹਦੇ ਵਿੱਚ ਤੁਸੀਂ 200 ਗ੍ਰਾਮ ਜਿਹੜਾ ਚੂਨਾ ਜਿਹੜਾ ਚੂਨਾ ਅਸੀਂ ਕੱਲੀ ਕਰਦੇ ਆ ਅਣਬੁੱਝਿਆ ਚੂਨਾ ਇਹ ਲੈ ਲਓ। ਇਹਨੂੰ ਚੂਨੇ ਨੂੰ ਜਿਹੜਾ ਆ ਰਾਤ ਨੂੰ ਭੇ ਕੇ ਰੱਖ ਦਿਓ 200 ਗ੍ਰਾਮ ਅੱਧਾ ਕਿਲੋ। ਉੱਤੋਂ ਉਹਨੂੰ ਉਂਝ ਨਹੀਂ ਪਾਣਾ, ਉਹਦਾ ਸਿਰਫ ਪਾਣੀ ਜਿਹੜਾ ਨਿਤਰਿਆ ਹੋਇਆ ਉਹ ਤੁਸੀਂ ਉਹਦੇ ਵਿੱਚ ਇਸਤੇਮਾਲ ਕਰੋ। ਨਾਲ ਮੈਗਨੀਸ਼ੀਅਮ ਇਸਤੇਮਾਲ, ਇਹ ਤਿੰਨੇ ਚੀਜ਼ਾਂ ਰਲਾ ਕੇ ਕਣਕ ਤੇ ਸਪਰੇਅ ਕਰੋ। ਕਾਲੀ ਸ਼ਾਹ ਨਾਗ ਵਾਂਗੂ ਹੋ ਜੂਗੀ। ਜੇ ਨਾ ਹੋਵੇ ਤਾਂ ਮੈਨੂੰ ਦੱਸਿਓ। ਤੇ ਬਾਕੀ ਗੱਲ ਇਹ ਆ ਵੀ ਮੈਂ ਇੱਥੇ ਡੇਰੇ ਆਇਆ ਸੀਗਾ, ਥੋੜੀ ਜਿਹੀ ਲਸਣ ਨੂੰ ਗੋਡੀ ਕੀਤੀ ਆ। ਜ਼ੁਹੇਬ ਵੀ ਹਲੇ ਤੱਕ ਕੋਈ ਨਹੀਂ ਆਇਆ ਤੇ ਬਸ਼ੀਰ ਵੀ ਮੈਨੂੰ ਨਜ਼ਰ ਕੋਈ ਨਹੀਂ ਆਇਆ। ਮੈਂ ਕਿਹਾ ਚਲੋ ਵੀ ਆਹ ਗੱਲਬਾਤ ਤੁਹਾਡੇ ਵੀਰਾਂ ਨਾਲ ਸਾਂਝੀ ਕਰ ਲੈਂਦੇ ਆ। ਹੁਣ ਜਿਵੇਂ ਧੁੱਪ ਨਿਕਲੀ ਆ, ਜੇ ਦੁਆ ਕਰਿਓ ਵੀ ਕੱਲ ਨੂੰ ਵੀ ਜੇ ਇਦਾਂ ਧੁੱਪ ਨਿਕਲੇ ਤੇ ਫਿਰ ਅੱਲਾ ਦੇ ਹੁਕਮ ਦੇ ਨਾਲ ਆ ਜਿਹੜੀ ਇਹ ਮਿਰਚਾਂ ਆ ਇਹਨਾਂ ਨੂੰ ਗੋਡੀ ਸ਼ੁਰੂ ਕਰਾਂਦੇ ਆ, ਉਹ ਵੀ ਤੁਹਾਨੂੰ ਜ਼ਰੂਰ ਦਿਖਾਵਾਂਗੇ ਸਾਰਾ। ਇਹਦੀ ਤਾਂ ਈਚੀ ਮੀਚੀ ਤੁਹਾਨੂੰ ਆਖਰ ਤੱਕ ਦਿਖਾਣੀ ਆ। ਹਲੇ ਆਪਾਂ ਬਹਿ ਕੇ ਤੇ ਗੱਲ ਨਹੀਂ ਕੀਤੀ ਇਹਦੇ ਖਰਚੇ ਮਰਚੇ ਤੇ, ਜਿਹੜਾ ਸਾਰਾ ਆਪਣੇ ਕੋਲ ਲਿਖਿਆ ਆ। ਮੇਰੀ ਆਦਤ ਆ ਵੀ ਮੈਂ ਸਾਰਾ ਖਰਚਾ ਲਿਖ ਕੇ ਕਰਦਾ ਹਾਂ। ਤੇ ਬਾਕੀ ਗੱਲਬਾਤ ਇਹੀ ਹੈ ਜੀ। ਅੱਜ ਦੀ ਜਿਹੜੀ ਵੀਡੀਓ ਸੀਗੀ ਅਸੀਂ ਤੁਹਾਡੇ ਤੱਕ ਪਹੁੰਚਾਤੀ ਆ, ਤੁਹਾਡੇ ਨਾਲ ਸਾਂਝ ਕਰ ਲਈ ਆ। ਵਧੀਆ ਲੱਗੀ ਹੋਵੇ ਤਾਂ ਅੱਗੇ ਸ਼ੇਅਰ ਜ਼ਰੂਰ ਕਰਿਓ। ਤੇ ਹੁਣ ਤੁਸੀਂ ਆਪਣੇ ਵੀਰ ਰਾਣਾ ਖਾਲਦ ਮਕਬੂਲ ਨੂੰ ਜੀ ਦਿਓ ਇਜਾਜ਼ਤ। ਆਖਰ ਦੇ ਉੱਤੇ ਉਹੀ ਨਾਰਾ ਆ ਵੀ ਪੰਜਾਬ ਤੇ ਪੰਜਾਬੀ ਜ਼ਿੰਦਾਬਾਦ ਜੀ, ਪਾਕਿਸਤਾਨ ਜ਼ਿੰਦਾਬਾਦ। ਲਵ ਯੂ ਹੋ ਗਿਆ ਸਾਰੇ ਵੀਰਾਂ ਦੇ ਨਾਲ। ਰੱਬ ਰੱਖਾ।